ਅੱਖ ਅੱਖ ਦੇ ਵਿੱਚ ਗੁਸਤਾਰ ਹੋਵੇ ਕਰਾਵੀ ਤੇ ਦੁਲ ਸਰਕਾਰ ਸਾਨੂੰ ਮੋੜੋ ਸਾਡਾ ਰਾਵੀ ਸਾਨੂੰ ਮੋੜੋ ਸਾਡਾ ਸਾਨੂੰ ਮੋੜੋ ਸਾਡੇ ਬਾਗ ਸਾਨੂੰ ਮੋੜੋ। ਪਿਆਰਿਓ ਸਾਡਾ ਜਿਹੜਾ ਹੈ ਚੌਥੀ ਸਾਲਾਨਾ ਰਾਵੀ ਯਾਤਰਾ ਹੈ। ਰਾਵੀ ਬਚਾਓ ਤਹਿਰੀਕ ਵੱਲੋਂ ਸਾਡੀਆਂ ਕੁਝ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਜਿਹੜਾ ਹੈ ਅਸੀਂ ਟੁਰ ਰਹੇ ਹਾਂ। ਪਹਿਲੀ ਮੰਗ ਤਾਂ ਇਹ ਹੈ ਕਿ ਜਿੰਨੇ ਗੰਦੇ ਨਾਲੇ ਰਾਵੀ ਵਿੱਚ ਪੈ ਰਹੇ ਨੇ ਉਹਨਾਂ ਨੂੰ ਟ੍ਰੀਟ ਕੀਤਾ ਜਾਵੇ, ਉਹਨਾਂ ਨੂੰ ਸਾਫ਼ ਕੀਤਾ ਜਾਵੇ। ਕਿਸੇ ਵੀ ਖਿੱਤੇ ਦੇ ਵਿੱਚ ਲੋਕਾਂ ਨੂੰ ਜੀਣ ਵਾਸਤੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਹਨ ਉਹਦੇ ਵਿੱਚ ਇੱਕ ਹਵਾ ਹੈ, ਪਾਣੀ ਹੈ, ਮਿੱਟੀ ਹੈ। ਲੇਕਿਨ ਅਗਰ ਇਹ ਤਿੰਨੋਂ ਹੀ ਚੀਜ਼ਾਂ ਖੋਹ ਲਈਆਂ ਜਾਣ ਜਾਂ ਉਹਨਾਂ ਨੂੰ ਪੋਲੂਟਡ ਕਰ ਦਿੱਤਾ ਜਾਵੇ ਤੇ ਉੱਥੋਂ ਦੇ ਇਨਸਾਨਾਂ ਦੀ ਜ਼ਿੰਦਗੀ ਕੀ ਹੋਏਗੀ। ਔਰ ਉਹਨਾਂ ਇਨਸਾਨਾਂ ਦੇ ਵਿੱਚੋਂ ਜਿੰਦੇ ਜਾਗਦੇ ਲੋਕ ਉਹ ਇਸ ਗੱਲ ਤੇ ਇਤਜਾਜ ਕਰਨਗੇ, ਇਹ ਮੰਗ ਕਰਨਗੇ ਕਿ ਸਾਨੂੰ ਜੀਣ ਲਈ ਜੋ ਚੀਜ਼ਾਂ ਚਾਹੀਦੀਆਂ ਹਨ, ਜੋ ਫਿਤਰਤ ਨੇ ਸਾਨੂੰ ਦਿੱਤੀਆਂ ਹਨ, ਜੋ ਕੁਦਰਤ ਨੇ ਸਾਨੂੰ ਦਿੱਤੀਆਂ ਹਨ, ਉਹ ਵਾਪਸ ਲੁਟਾਈਆਂ ਜਾਣ। ਦਰਿਆ ਲੋਕਾਂ ਦੀ ਹਯਾਤੀ ਹਨ ਕਿਸੇ ਵੀ ਖਿੱਤੇ ਵਾਸਤੇ, ਉੱਥੋਂ ਦੀ ਜੀਵਨੀ ਵਾਸਤੇ। ਸੋ ਪੰਜਾਬ ਦੇ ਲੋਕਾਂ ਦੇ ਨਾਲ ਇਹ ਹੋਇਆ ਕਿ ਪੰਜਾਬ ਦੇ ਲੋਕਾਂ ਤੋਂ ਇੱਥੋਂ ਦੇ ਦਰਿਆ ਖੋਹ ਲਏ ਗਏ। ਉਹ ਇੰਡਸ ਵਾਟਰ ਟ੍ਰੀਟੀ ਹੋਵੇ ਜਾਂ ਕੋਈ ਹੋਰ ਸਾਜ਼ਿਸ਼ ਹੋਵੇ, ਉਹ ਬੁਣੀ ਗਈ ਜਿੰਦੇ ਅੰਦਰ ਐਲੀਟ ਕਲਾਸ ਨੇ ਆਪਣੇ ਫਾਇਦੇ ਚੁੱਕੇ ਔਰ ਆਮ ਬੰਦੇ ਵਾਸਤੇ ਉਹ ਪਾਣੀ ਸੁੱਕਿਆ, ਉਹਨਾਂ ਦੀਆਂ ਫਸਲਾਂ ਉਹ ਬਰਬਾਦ ਹੋਈਆਂ। ਜਿਹੜੀ ਲੈਂਡ ਸੀ ਅੰਡਰਗਰਾਉਂਡ ਵਾਟਰ ਉਹ ਕੱਢ ਕੇ ਕਿਸਾਨਾਂ ਨੇ ਪਾਣੀ ਲਾਏ ਔਰ ਨਤੀਜਾ ਇਹ ਨਿਕਲਾ ਕਿ ਅੰਡਰਗਰਾਉਂਡ ਵਾਟਰ ਅੱਜ ਲਾਹੌਰ ਦੇ ਵਿੱਚ ਅਗਰ ਦੇਖੀਏ तो 600-700 ਫੁੱਟ ਤੋਂ ਥੱਲੇ ਜਾ ਚੁੱਕਾ ਹੈ। ਇਹ ਕੰਮ ਕਦੋਂ ਤੱਕ ਹੁੰਦਾ ਰਹੇਗਾ? ਹੋਇਆ ਇਹ ਕਿ ਉਹ ਰਾਵੀ ਜਿਹੜਾ ਪਾਣੀ ਦਿੰਦਾ ਸੀ ਨਾ ਸਿਰਫ ਲਾਹੌਰ ਨੂੰ ਬਲਕਿ ਪੂਰੀ ਪੱਟੀ ਨੂੰ, ਕਈ ਡਿਸਟ੍ਰਿਕਟਸ ਨੂੰ, ਉਹ ਸੁੱਕ ਗਿਆ। ਰਾਵੀ ਸੁੱਕਿਆ ਤੇ ਜਿਹੜੇ ਇੱਥੋਂ ਦਾ ਗੰਦੇ ਨਾਲੇ ਸਨ ਉਹ ਰਾਵੀ ਦੇ ਵਿੱਚ ਪਾ ਦਿੱਤੇ ਗਏ। ਹੋਇਆ ਉਸ ਦੇ ਨਾਲੇ ਕਿ ਰਾਵੀ ਪੋਲੂਟਡ ਹੋ ਗਿਆ। ਉਹਦੇ ਆਸੇ-ਪਾਸੇ ਦੇ ਜਿਤਨੇ ਏਰੀਆ ਸਨ ਉਹ ਸਾਰੇ ਪੋਲੂਟਡ ਹੋਏ, ਜਿਹਦੇ ਨਾਲ ਇੱਥੋਂ ਲੋਕਾਂ ਨੇ ਜ਼ਹਿਰ ਖਾਣਾ ਸ਼ੁਰੂ ਕਰ ਦਿੱਤਾ। ਉਸ ਜ਼ਹਿਰ ਦਾ ਇਹ ਨਤੀਜਾ ਹੋਇਆ ਕਿ ਲੋਕ ਅੱਜ ਆਸੇ-ਪਾਸੇ ਦੇ ਕੈਂਸਰ ਦੇ ਕੇਸਿਸ ਇੱਥੇ ਉਹ ਤੁਹਾਨੂੰ ਜ਼ਿਆਦਾ ਮਿਲਣਗੇ। ਇਹ ਕਿਉਂ ਹੈ? ਇਹ ਕਦੋਂ ਤੱਕ ਹੁੰਦਾ ਰਹੇਗਾ? ਇਹਦੇ ਵਾਸਤੇ ਆਵਾਜ਼ ਚੁੱਕਣ ਦੀ ਲੋੜ ਹੈ ਕਿ ਇੰਡਸ ਵਾਟਰ ਟ੍ਰੀਟੀ ਦੀ ਜਿਹੜੀ ਜ਼ਾਲਮ ਟ੍ਰੀਟੀ ਹੈ ਉਸ ਨੂੰ ਰੀਵਿਜ਼ਿਟ ਕੀਤਾ ਜਾਵੇ। ਇਹਦੇ ਨਾਲ ਜਿਹੜੀਆਂ ਦਰਿਆਵਾਂ ਦੇ ਉੱਪਰ ਬੇਤਾਸ਼ਾ ਸੁਸਾਇਟੀਆਂ ਹਨ, ਜਿਹੜਾ ਅੰਗਰੇਰੀਅਨ ਲੈਂਡ ਤਬਾਹ ਕੀਤੀ ਜਾ ਰਹੀ ਹੈ, ਇਸ ਨੂੰ ਮੁਕਾਉਣਾ ਚਾਹੀਦਾ ਹੈ। ਦਰਿਆਵਾਂ ਨੂੰ ਉਤਨਾ ਪਾਣੀ ਦੇਣਾ ਚਾਹੀਦਾ ਹੈ ਜਿਹੜਾ ਦਰਿਆਵਾਂ ਦਾ ਹੱਕ ਹੈ। ਇਹ ਕੁਦਰਤ, ਇਹ ਨੇਚਰ, ਇਹ ਹਰ ਚੀਜ਼ ਨੂੰ ਜੀਣ ਦਾ ਹੱਕ ਦਿੰਦੀ ਹੈ। ਇਹ ਸਾਰੇ ਇਨਸਾਨਾਂ ਨੂੰ ਜੀਣ ਦਾ ਹੱਕ ਦਿੰਦੀ ਹੈ। ਇਹ ਸਿਰਫ ਚੰਦ ਲੋਕਾਂ ਨੂੰ ਜੀਣ ਦਾ ਹੱਕ ਨਹੀਂ ਦਿੰਦੀ ਕਿ ਜਿਹੜੇ ਇੱਥੇ ਮੱਲ ਮਲਾਰ ਕੇ ਬਹਿ ਜਾਣ ਔਰ ਇੰਡਸ ਵਾਟਰ ਟ੍ਰੀਟੀਆਂ ਸਾਈਨ ਕਰਨ, ਉਹ ਇੱਥੇ ਸੁਸਾਇਟੀਆਂ ਬਣਾਉਣ, ਇੱਥੋਂ ਦੇ ਸਾਰੇ ਫਾਇਦੇ ਹਾਸਲ ਕਰਨ ਔਰ ਨਤੀਜਾ ਇਹ ਹੋਵੇ ਕਿ ਆਵਾਮ ਦੀ ਹਾਲਤ ਇਹ ਹੋਵੇ ਔਰ ਆਵਾਮ ਨੂੰ ਬੇਸ਼ੌਰਾ ਕਰ ਦਿੱਤਾ ਜਾਵੇ ਔਰ ਉਹਨੇ ਜੋ ਕੋਈ ਆਵਾਜ਼ ਨਾ ਚੁੱਕੇ। ਸੋ ਅੱਜ ਇੱਥੇ ਅਬੂ ਜ਼ਰ ਮਾਧੂ ਔਰ ਬਾਕੀ ਆਰਟਿਸਟ ਲੋਕ ਇਕੱਠੇ ਹੋਏ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਇਹ ਮੰਗ ਕਰਦੇ ਹਾਂ। ਉਹ ਮੰਗਾਂ ਕੀ ਹਨ ਇਹ ਅਬੂ ਜ਼ਰ ਮਾਧੂ ਹੋਰਾਂ ਤੋਂ ਪੁੱਛਦੇ ਹਾਂ। ਪਿਆਰਿਓ ਸਾਡਾ ਜਿਹੜਾ ਹੈ ਚੌਥੀ ਸਾਲਾਨਾ ਰਾਵੀ ਯਾਤਰਾ ਹੈ। ਰਾਵੀ ਬਚਾਓ ਤਹਿਰੀਕ ਵੱਲੋਂ ਅਸੀਂ ਮਹੀਨਾਵਾਰ ਵੀ ਸਾਡੀ ਸੰਗਤ ਹੁੰਦੀ ਹੈ ਤੇ ਅਸੀਂ ਸਾਲ ਵਿੱਚ ਇੱਕ ਵਾਰੀ ਰਲ ਕੇ ਟੁਰਨੇ ਆ ਤੇ ਅੱਜ ਉਹਦੇ ਲਈ ਅਸੀਂ ਖਲੋਤੇ ਹੋਏ ਹਾਂ। ਸਾਡੀਆਂ ਕੁਝ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਜਿਹੜਾ ਹੈ ਅਸੀਂ ਟੁਰ ਰਹੇ ਹਾਂ। ਪਹਿਲੀ ਮੰਗ ਤਾਂ ਇਹ ਹੈ ਕਿ ਜਿੰਨੇ ਗੰਦੇ ਨਾਲੇ ਰਾਵੀ ਵਿੱਚ ਪੈ ਰਹੇ ਨੇ ਉਹਨਾਂ ਨੂੰ ਟ੍ਰੀਟ ਕੀਤਾ ਜਾਵੇ, ਉਹਨਾਂ ਨੂੰ ਸਾਫ਼ ਕੀਤਾ ਜਾਵੇ। ਫੈਕਟਰੀਆਂ ਦਾ ਜ਼ਹਿਰ ਜਿਹੜਾ ਪੈ ਰਿਹਾ ਹੈ ਉਹ 'ਤੇ ਪਾਬੰਦੀ ਲਾਈ ਜਾਵੇ ਤੇ ਉਹਨਾਂ ਨੂੰ ਪਾਬੰਦ ਕੀਤਾ ਜਾਵੇ ਕਿ ਉਹ ਟ੍ਰੀਟ ਕਰਕੇ ਪਾਵਨ। ਸਾਡੀ ਜਿਹੜੀ ਦੂਜੀ ਮੰਗ ਹੈ ਉਹ ਹੈ ਕਿ ਜਿੰਨੇ ਡਿਵੈਲਪਮੈਂਟਲ ਪ੍ਰੋਜੈਕਟ ਸਾਡੀ ਜ਼ਰਖੇਜ਼ ਜ਼ਮੀਨ 'ਤੇ ਬਣ ਰਹੇ ਨੇ, ਰਾਵੀ ਦੀ ਜ਼ਮੀਨ 'ਤੇ ਬਣ ਰਹੇ ਨੇ, ਰਾਵੀ ਦੇ ਦਿਵਾਲੇ ਬਣ ਰਹੇ ਨੇ, ਜਿਨ੍ਹਾਂ ਵਿੱਚ ਲੱਖਾਂ ਕਿਸਾਨਾਂ ਨੂੰ ਇਹ ਬੇਘਰ ਕਰ ਰਹੇ ਨੇ ਤੇ ਜਿਹੜਾ ਹੈ ਉਹ ਸਾਡੀ ਫਰਟਾਈਲ ਲੈਂਡ ਨੂੰ ਇਹ ਕੰਕਰੀਟ ਕਰਨਾ ਚਾਹੁੰਦੇ ਨੇ ਤੇ ਸਾਨੂੰ ਉਸ ਜ਼ਮੀਨ 'ਤੇ ਬੇਲੇ ਚਾਹੀਦੇ ਨੇ। ਸਾਨੂੰ ਉਸ ਜ਼ਰਖੇਜ਼ ਜ਼ਮੀਨ ਨੂੰ ਜ਼ਰਖੇਜ਼ ਜ਼ਮੀਨ ਰਹਿਣ ਦਿਓ। ਤੀਜੀ ਹੈ ਕਿ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ, ਸਿੰਤਾਸ ਮਾਇਦਾ ਹੈ, ਉਹਨੂੰ ਰੀਵਿਜ਼ਿਟ ਕਰਨ ਦੀ ਲੋੜ ਹੈ ਜਿਹੜਾ ਕਲਾਈਮੇਟ ਚੇਂਜ ਹੈ ਉਹਦੇ ਪਰਸਪੈਕਟਿਵ ਤੋਂ। ਤੇ ਚੌਥਾ ਹੈ ਕਿ ਇਸ ਵੇਲੇ ਸਾਡੇ ਕੋਲ ਸਾਹ ਨਹੀਂ ਹੈ ਲਾਹੌਰ ਵਿੱਚ ਤੇ ਲਾਹੌਰ ਦੇ ਜਿੰਨੇ ਪੁਰਾਣੇ ਰੁੱਖ ਨੇ ਉਹਨਾਂ ਨੂੰ ਸਾਡਾ ਹੈਰੀਟੇਜ, ਸਾਡਾ ਵਿਰਸਾ ਡਿਕਲੇਅਰ ਕੀਤਾ ਜਾਵੇ ਤੇ ਇਹਦੇ ਲਈ ਤੇ ਬਾਕੀ ਇਹ ਹੈ ਕਿ ਸਾਰੇ ਜਿੰਨੀ ਜੀਵਨ ਹੈ, ਜਿੰਨੀ ਖਲਕਤ ਹੈ, ਜਿੰਨੀ ਮਖਲੂਕ ਹੈ, ਜਿੰਨੇ ਪੱਖੂ ਨੇ, ਸਭ ਨੂੰ ਜੀਵਨ ਦਾ ਬਰਾਬਰ ਦਾ ਹੱਕ ਹੋਵੇ। ਇਹ ਸਾਡੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਟੁਰ ਰਹੇ ਹਾਂ।
ਤੇ ਸਾਡੇ ਨਾਲ ਅੱਗੇ ਕਿਸਾਨ ਵੀ ਰਲ ਰਹੇ ਨੇ ਤੇ ਮਲਾਹ ਵੀ ਰਲ ਰਹੇ ਨੇ। ਬਾਕੀ ਇਹ ਸਿਵਲ ਸੁਸਾਇਟੀ ਹੈ, ਟੀਚਰ ਨੇ, ਉਸਤਾਦ ਨੇ, ਵਕੀਲ ਨੇ ਤੇ ਬਸ ਰਲ ਕੇ ਇਕੱਠੇ ਹੋਏ ਆ ਕਿ ਆਪਣੇ ਦਰਿਆ ਲਈ ਤੁਰੀਏ। ਰਲ ਕੇ ਪੜਾਂਗੇ ਤੇ ਉਸ ਤੋਂ ਬਾਅਦ 5 ਮਿੰਟ ਇੱਥੇ ਖਲੋ ਕੇ ਅਸੀਂ ਨਾਸਿਰ ਬਾਗ ਬਾਰੇ ਗੱਲਬਾਤ ਕਰਾਂਗੇ ਤੇ ਦੱਸਾਂਗੇ ਕਿ ਨਾਸਿਰ ਬਾਗ 'ਚ ਕੀ ਜ਼ੁਲਮ ਹੋਇਆ ਤੁਹਾਡੇ ਸਾਹਮਣੇ ਹੈ। ਤੇ ਇੱਕ ਵਾਰੀ ਇਹ ਸ਼ਬਦ ਰਲ ਕੇ ਪੜ੍ਹੀਏ ਤੇ ਆਪਣੀ ਯਾਤਰਾ ਦਾ ਜਿਹੜਾ ਹੈ ਉਹਨੂੰ ਅਸੀਂ ਸ਼ੁਰੂ ਕਰੀਏ। ਸ਼ਬਦ ਹੈ पवन गुरु। मैं एक बारी तुहानू सुनाना, उसके बाद रल के पढ़ांगे। पवन गुरु, पानी पिता, माता धरत महत, दिवस रात दोए दाई दैया, खेले सगल जगत। पवन है हवा, कि हवा साडी गुरु है, हवा साडी उस्ताद है। पानी पिता, कि पानी जड़ा है वो साडा प्यो है, साडा बाप है। माता धरत महत, ते धरती जड़ी है वो साडी माँ है। दिवस रात, दिन ते रात दोए दाई दैया, दिन ते रात दोवें दाई ते दाया ने, नर्चरिंग सोल्स ने, नर्चरर्स ने, दाइयां जड़ियां होंदियां ने ते दाया जड़ा होंदा है, ਜਿਹੜਾ ਜਿਨ੍ਹਾਂ ਦੀ ਗੋਦ ਵਿੱਚ ਇਹ ਕੁੱਲ ਜਹਾਨ ਖੇਡ ਰਿਹਾ ਹੈ। ਇਸ ਸ਼ਬਦ ਦੇ ਨਾਲ ਇਹਨੂੰ ਆਪਣੇ ਜ਼ਿਹਨ ਵਿੱਚ ਵੀ ਰੱਖਣਾ ਟੁਰਦੇ ਹੋਏ ਤੇ ਇਹਨੂੰ ਜਿਹੜਾ ਹੈ ਅਸੀਂ ਇੱਕ ਵਾਰੀ ਰਲ ਕੇ ਵੀ ਪੜ੍ਹੀਏ। ਪਵਨ ਗੁਰੂ, ਪਵਨ ਗੁਰੂ, ਪਾਣੀ ਪਿਤਾ, ਪਾਣੀ ਪਿਤਾ, ਮਾਤਾ ਧਰਤ महत, माता धरत महत, दिवस रात, दिवस रात, दोए दाई दैया, दोए दाई दैया, खेले सगल जगत, खेले सगल जगत। पवन गुरु, पवन गुरु, पानी पिता, पानी पिता, माता धरत महत, माता धरत महत, दिवस रात, दिवस रात, दोए दाई दैया, दोए दाई दैया, खेले सगल जगत, खेले सगल जगत। मेहरबानी एक बारी फिर ते ਅਸੀਂ ਆਪਣੇ ਫਨਕਾਰ ਸਾਥੀਆਂ ਦਾ ਵੀ ਸ਼ੁਕਰੀਆ ਅਦਾ ਕਰਨੇ ਆ। ਇਹ ਵੀ ਰਾਵੀ ਦੀ ਗੱਦੀ ਤੋਂ ਆਏ ਨੇ। ਰਾਵੀ ਦੀ ਗੱਦੀ ਤੇ ਇੱਕ ਪਿੰਡ ਹੈ ਦੋਦੇ, ਰਾਵੀ ਦੇ ਲਾਗੇ, ਨਨਕਾਣੇ ਦੇ ਲਾਗੇ, ਤੇ ਉੱਥੋਂ ਆਏ ਨੇ। ਇਹ ਵੀ ਸਾਡੇ ਨਾਲ ਟੁਰਨਗੇ, ਸਾਨੂੰ ਢੋਲ ਵੀ ਸੁਣਾਉਣਗੇ, ਤੂਤੀਆਂ ਵੀ ਸੁਣਾਉਣਗੇ ਤੇ ਵਿੱਚ ਜਿਹਦਾ ਜੀ ਕਰੇ ਉਹ ਨਾਲ ਝੂਮਰ ਖੇਡੇ। ਤੇ ਬਸ ਅਸੀਂ ਹੁਣ ਰਲ ਕੇ ਜਿਹੜਾ ਹੈ 5 ਮਿੰਟ ਤੋਂ ਬਾਅਦ ਇੱਥੋਂ ਟੁਰਨਾ ਸ਼ੁਰੂ ਕਰਾਂਗੇ। ਮਿਹਰਬਾਨੀ। रावी बचाओ, लाहौर बचाओ, रावी बचाओ, लाहौर बचाओ, रावी बचाओ, लाहौर बचाओ। नासिर बाग से कोई जी, कोई कॉमरेड साथी, कोई भी जी गल करना चाहे ते आओ ते नासिर बाग बारे गलबात करो। जो भी साथी होन साडे इत्थे ਸਾਈਨ ਕਰਨਾ ਚਾਹते आज कॉमरेड। ਪਹਿਲੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਸੁਰਖ ਸਲਾਮ, ਲਾਲ ਸਲਾਮ ਤੇ ਰੱਤਾ ਸਲਾਮ, ਕਿਉਂਕਿ ਸਾਰੇ ਕਾਮਰੇਡਾਂ ਦੀ ਇਹ ਸਾਰੀ ਜਿਹੜੀ ਜੱਦੋਜਹਿਦ ਹੈ ਅਸੀਂ ਇਹਨੂੰ ਸਲਾਮ ਪੇਸ਼ ਕਰਨੇ ਆ। ਇਹੀ ਜੱਦੋਜਹਿਦ ਅਗਾ ਵੱਧ ਕੇ ਫਿਰ ਭਗਤ ਸਿੰਘ ਦੀ ਗੱਲ ਬਣਦੀ ਹੈ ਜਿਹੜੀ ਉਹ ਭਗਤ ਸਿੰਘ ਕਹਿੰਦਾ ਸੀ। ਤੇ ਮੈਂ ਸਮਝਦਾ ਕਿ ਜਿਹੜੇ ਸਾਥੀ ਇੱਥੇ ਸਾਰੇ ਆਏ ਹੋਏ ਨੇ ਉਹ ਸਾਰੇ ਹੀ ਸਾਥੀ ਜਿਹੜੇ ਨੇ ਖਰਾਜੇ ਤਹਿਸੀਲ ਦੇ ਮੁਸਤਹਿਕ ਨੇ, ਵਿੱਚੇ ਔਰਤ ਦੇ ਵਿੱਚੇ ਮਰਦ, ਵਿੱਚੇ ਬੱਚੇ ਤੇ ਵਿੱਚੇ ਬੁੱਢੇ। ਤੇ ਮੈਂ ਸਮਝਦਾ ਕਿ ਜਿਹੜੇ ਇਹ ਕਾਮਰੇਡ ਨੇ ਇਹ ਗੱਲਬਾਤ ਸ਼ੁਰੂ ਕੀਤੀ ਹੈ ਕਿ ਯਾਰ ਰਾਵੀ ਜਿਹੜਾ ਇਹਨੂੰ ਬਚਾਇਆ ਜਾਵੇ, ਇਹ ਗੱਲ ਇੱਥੇ ਹੀ ਮੁੱਕਦੀ ਨਹੀਂ, ਇੱਥੋਂ ਸ਼ੁਰੂ ਹੁੰਦੀ ਹੈ। ਇਹਦਾ ਮਤਲਬ ਹੈ ਵੇ ਕਿ ਯਾਰ ਰਾਵੀ ਨੂੰ ਬਚਾਉਣਾ ਚਾਹੀਏ। ਜਾਂ ਕਾਮਰੇਡ ਦੀ ਦੂਜੀ ਗੱਲ ਕਿ ਜਿਹੜੇ ਉਹ ਤੋਤੇ ਤੇ ਚਿੜੀਆਂ ਨੂੰ ਕਤਲ ਕਰਤਾ ਗਿਆ, ਇਹ ਲਾਮਤੀ ਗੱਲ ਹੈ ਕਿ ਇਸੇ ਤਰ੍ਹਾਂ ਸਾਡੀ ਆਵਾਮ ਨੂੰ ਵੀ ਕਤਲ ਕੀਤਾ ਜਾ ਰਿਹਾ ਹੈ। ਇਹਨਾਂ ਨੂੰ ਬਚਾਉਣਾ ਹੈ। ਇਹ ਸਿਰਫ ਉਹਨਾਂ ਜਾਨਵਰਾਂ ਤੱਕ ਨਹੀਂ ਹੈਗਾ, ਇਨਸਾਨਾਂ ਤੱਕ ਵੀ ਹੈਗਾ ਕਿ ਇਹ ਸਿਸਟਮ ਨਿਜ਼ਾਮ ਸਾਨੂੰ ਲਗਾਤਾਰ ਮੌਤ ਵੱਲ ਲੈ ਕੇ ਜਾ ਰਿਹਾ ਹੈ। ਇਹ ਜਿਹੜਾ ਇਸ ਟਾਈਮ ਅਸੀਂ ਮਾਹੌਲੀਆਤ ਦੇ ਉੱਤੇ ਗੱਲ ਕਰ ਰਹੇ ਹਾਂ, ਇਹ ਉਹਦੇ ਨਾਲ ਜੁੜਦੀ ਹੋਈ ਗੱਲ ਹੈ ਕਿ ਇਹਨਾਂ ਨੇ ਰਾਵੀ ਨੂੰ ਇੱਕ ਦਰਿਆ ਤੋਂ ਇੱਕ ਨਾਲੇ ਦੀ ਸ਼ਕਲ ਦੇ ਦਿੱਤੀ ਹੈ। ਉਹਦੇ ਪਿੱਛੇ ਸਾਰੀਆਂ ਫੈਕਟਰੀਆਂ, ਕਾਰਖਾਨਿਆਂ ਦੇ ਵੱਡੇ ਵੱਡੇ ਸਰਮਾਇਆਦਾਰ ਨੇ ਜਿਨ੍ਹਾਂ ਨੇ ਆਪਣੇ ਟ੍ਰੀਟਮੈਂਟ ਪਲਾਂਟ ਨਹੀਂ ਲਾਏ,
ਕਿ ਉਹ ਜਿਹੜਾ ਗੰਦ ਹੈ ਉਹ ਉੱਥੇ ਹੀ ਉਹਨੂੰ ਖਤਮ ਕਰਦੇ। ਉਹਨਾਂ ਨੇ ਉਹਨੂੰ ਦਰਿਆ ਦੇ ਹਵਾਲੇ ਕੀਤਾ ਤੇ ਕੁਝ ਹੁਕਮਰਾਨਾਂ ਨੇ ਸਾਹਿਬ ਸਾਰੇ ਦਰਿਆ ਵੇਚ ਕੇ ਤੇ ਪਾਣੀ ਨੂੰ ਵੀ ਭਾਜੀ ਵੇਚ ਛੱਡਿਆ। ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਨੇ ਸਾਨੂੰ ਵੇਚਿਆ, ਸਾਡੇ ਪਾਣੀ ਨੂੰ ਨਹੀਂ ਵੇਚਿਆ, ਉਹਨਾਂ ਨੇ ਸਾਡੀ ਜ਼ਮੀਨ ਨੂੰ ਨਹੀਂ ਵੇਚਿਆ, ਇਸ ਮਖਲੂਕੇ ਖੁਦਾ ਨੂੰ ਵੇਚਿਆ। ਤੇ ਇਹ ਮਖਲੂਕੇ ਖੁਦਾ ਇਸ ਗੱਲ ਦੇ ਖਿਲਾਫ ਆਵਾਜ਼ ਉਠਾਉਂਦੀ ਰਹੇਗੀ। ਅਸੀਂ ਵੀ ਤੁਹਾਡੇ ਨਾਲ ਆ। ਅਸੀਂ ਇਹ ਸਮਝਦੇ ਹਾਂ ਕਿ ਇਹ ਸਿਸਟਮ, ਇਹ ਨਿਜ਼ਾਮ ਜਦੋਂ ਤੱਕ ਇਹਨੂੰ ਖਤਮ ਨਾ ਕੀਤਾ ਜਾਵੇ, ਰਾਵੀ ਤੇ ਰਾਵੀ ਰਿਹਾ, ਸਾਰੇ ਦੇ ਸਾਰੇ ਦਰਿਆ ਇਸ ਟਾਈਮ ਤੁਹਾਨੂੰ ਪਤਾ ਤਬਾਹ ਬਰਬਾਦੀ ਦੇ ਸ਼ਿਕਾਰ ਨੇ। ਔਰ ਮੈਂ ਕਾਮਰੇਡ ਨੂੰ ਇੱਕ ਗੱਲ ਤੋਂ ਸਲਾਮ ਪੇਸ਼ ਕਰਨਾ ਕਿ ਇਹਨਾਂ ਨੇ ਸਿਰਫ ਲਾਹੌਰ ਤੇ ਰਾਵੀ ਦੀ ਗੱਲ ਨਹੀਂ ਕੀਤੀ, ਇਹਨਾਂ ਨੇ ਅਗਲੇ ਰਾਵੀ ਦੀ ਗੱਲ ਵੀ ਕੀਤੀ ਹੈ ਜਿਹੜਾ ਅੱਗੇ ਜਾ ਰਿਹਾ, ਉੱਥੇ ਵੀ ਇਤਜਾਜ ਹੈ, ਜਿਹੜਾ ਉਸ ਤੋਂ ਅੱਗੇ ਜਾ ਰਿਹਾ ਦੂਜੇ ਪਿੰਡਾਂ 'ਚ, ਸ਼ਹਿਰਾਂ 'ਚ, ਗਾਵਾਂ 'ਚ, ਉੱਥੇ ਦੀ ਗੱਲ ਵੀ ਇਹਨਾਂ ਨੇ ਕੀਤੀ ਕਿ ਉੱਥੇ ਵੀ ਅੱਜ ਇਹੀ ਇਤਜਾਜ ਹੋਏਗਾ ਕਿ ਯਾਰ ਇਹ ਜਿਹੜਾ ਰਾਵੀ ਹੈ, ਇਹ ਜਿਹੜਾ ਦਰਿਆ ਹੈ, ਇਹ ਜਿਹੜਾ ਸਾਡਾ ਪਾਣੀ ਹੈ, ਇਹ ਜਿਹੜੀ ਸਾਡੀ ਜ਼ਰਖੇਜ਼ ਮਿੱਟੀ ਹੈ, ਇਹ ਸਾਰੇ ਪੋਲੂਸ਼ਨ ਤੇ ਸਾਰੇ ਪਾਸੇ ਹੋ ਰਹੀ ਹੈ। ਤੇ ਉਹਦੇ ਪਿੱਛੇ ਨਿਜ਼ਾਮ ਤੇ ਸਿਸਟਮ ਜਿਹੜਾ ਹੈ ਉਹਦੀ ਗੱਲ ਵੀ ਕਾਮਰੇਡ ਨਾਲ ਕਰ ਰਹੇ ਨੇ। ਔਰ ਜਿਹੜੀ ਗੱਲ ਹੈ ਭਗਤ ਸਿੰਘ ਨੂੰ ਨਾਲ ਲੈ ਕੇ ਕਰ ਰਹੇ ਨੇ। ਮੈਂ ਇਹਨਾਂ ਨੂੰ ਇਹਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਐਪਰੀਸ਼ੀਏਟ ਕਰਨਾ ਵਾ। ਔਰ ਪਿੱਛੇ ਇੱਕ ਸ਼ੇਰ ਕਾਮਰੇਡ ਦਾ ਹਬੀਬ ਚਾਲਮ ਦਾ ਸ਼ੇਰ ਉੱਤੇ ਕਰੋ। ਇਸ ਟਾਈਮ ਹਬੀਬ ਚਾਲਮ ਦਾ ਇੱਕ ਮੇਲਾ ਚੱਲ ਰਿਹਾ, ਮੈਂ ਕੱਲ ਵੀ ਉੱਥੇ ਗਿਆ, ਅੱਜ ਵੀ ਜਾਣਾ, ਲੇਕਿਨ ਮੈਂ ਇੱਥੇ ਸ਼ਿਰਕਤ ਕਰਨਾ ਆਪਣਾ ਫਰਜ਼ ਸਮਝਦਾ ਸੀ, मैं ਇੱਥੇ शिरकत की है। उन शेर पढ़ोगी जिसका महला भी में चले चंद लोगों की खुशियों को लेके चले। जो फैक्ट्रियां के मालक ने उन्होंने खुशियां की वजह ना रावी तबाह हो रहा है। और सिर्फ रावी तबाह नहीं हो रहा, रावी के कंढे रहने वाले सारे लोग, सारे मतलब कि मजदूर हो या किसान, उन्होंने जमीन, उन्होंने जायदादा, सब कुछ तबाह बर्बाद होया। और साडा पानी का जो मामला है कि इस टाइम पानी साहब लभना ही नहीं है, लभदा तो मल्टीनेशनल कंपनियों तो लभदा है। तो असीं समझने कि आ गलबात इस तरीके चलती रहनी चाहिए है, मज़ाहमत इस तरीके अगे बढ़ती रहनी चाहिए है, हर बंदे नूं इहदे हिस्सा पाना चाहिए है। तो सानूं ये उम्मीद है कि आने वाला वक्त जिहड़ा वो मजदूरां ते किसानां दा होएगा। Ravi